ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 11 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਜੇਕਰ ਤੁਸੀਂ ਵੀ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਕਰਵਾਉਣੀ ਹੈ, ਕਾਲ ਕਰੋ। ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਮੈਡੀਕੇਅਰ, ਮੈਡੀਕੈਲ ਦੇ ਲਈ ਵੀ ਇਹ ਮਦਦ ਕਰਦੇ ਨੇ। ਘਰਾਂ ਦੀ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਰੈਂਟਲ ਇੰਸ਼ੋਰੈਂਸ ਦੇ ਲਈ ਕਾਲ 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਤੂਤ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਆਈਸ ਨੂੰ ਲੈ ਕੇ ਹੁਣ ਜਿਹੜੇ ਫੌਜ ਭੇਜੀ ਗਈ ਹੈਗੀ ਆ, ਪ੍ਰੈਜ਼ੀਡੈਂਟ ਟਰੰਪ ਵੱਲੋਂ ਨੈਸ਼ਨਲ ਗਾਰਡ ਭੇਜੇ ਗਏ ਹੈਗੇ ਆ। ਸੋ ਹੁਣ ਇੱਕ ਤਰ੍ਹਾਂ ਦੇ ਨਾਲ ਆਈਸ ਦੀ ਹੈਲਪ ਕਰ ਰਹੇ ਹੈਗੇ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਲਾਸ ਐਂਜਲਸ ਵਾਲਾ ਏਰੀਆ, ਸੈਂਟਰਲ ਕੋਸਟ ਏਰੀਆ, ਉੱਥੇ 330 ਇਮੀਗ੍ਰੈਂਟਸ ਨੂੰ ਡਿਟੇਨ ਕੀਤਾ ਗਿਆ ਆ। 14 ਲੋਕਾਂ ਦੇ ਉੱਤੇ ਫੈਡਰਲ ਚਾਰजेस ਲਾਏ ਆ ਜੋ ਲਾਸ ਐਂਜਲਸ ਦੇ ਇਮੀਗ੍ਰੇਸ਼ਨ ਪ੍ਰੋਟੈਸਟ ਦੇ ਵਿੱਚ ਇਨਵੋਲਵ ਸੀਗੇ। ਸੋ ਕਹਿੰਦੇ ਪਈ ਇੱਕ ਲੋਕਲ ਇਮੀਗ੍ਰੈਂਟ ਐਡਵੋਕੇਟ, ਉਸ ਨੂੰ ਵੀ ਜਿਹੜਾ ਇੱਕ ਰਿਪਬਲਿਕਨ ਸੈਨੇਟਰ ਨੇ ਕਿਹਾ ਇਨਵੈਸਟੀਗੇਟ ਕਰਨ ਜਾ ਰਹੇ ਹੈਗੇ ਆ। ਸੋ ਪੂਰੀ ਦੀ ਪੂਰੀ ਕਹਿੰਦੇ ਵੀ ਜਿਹੜੀ ਕਮਿਊਨਿਟੀ ਆ ਲਾਸ ਐਂਜਲਸ ਦੀ, ਉਹ ਇਸ ਟਾਈਮ ਸ਼ੇਕਨ ਆ। ਜਿੰਨੀ ਤੇਜ਼ੀ ਦੇ ਨਾਲ ਲੋਕਾਂ ਨੂੰ ਫੜਿਆ ਜਾ ਰਿਹਾ, ਇੱਥੋਂ ਤੱਕ ਕਿ ਔਕਸਨਰਡ ਏਰੀਏ ਦੇ ਵਿੱਚ ਜਿਹੜੇ ਫਾਰਮਸ ਆ, ਖੇਤਾਂ ਦੇ ਵਿੱਚ ਜਿਹੜੇ ਕੰਮ ਕਰਦੇ ਆ ਲੋਕ, ਉੱਥੇ ਜਾ ਕੇ ਇਮੀਗ੍ਰੇਸ਼ਨ ਏਜੰਟਸ ਨੇ, ਆਈਸ ਵਾਲਿਆਂ ਨੇ ਖੇਤਾਂ 'ਚ ਜਾ ਕੇ ਲੋਕਾਂ ਨੂੰ ਫੜਿਆ ਹੈਗਾ। ਸੋ ਕੋਰਟਸ ਦੇ ਵਿੱਚ ਤਾਂ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਜਿੰਨੀਆਂ ਵੀ ਕੋਰਟਸ ਹੈਗੀਆਂ, ਜਦੋਂ ਬੰਦਾ ਉੱਥੇ ਜਾਂਦਾ ਆ, ਜਿਹਦੇ ਉੱਤੇ ਕੋਈ ਨਾ ਕੋਈ ਜਾਂ ਕੇਸ ਡਿਸਮਿਸ ਹੋ ਜਾਂਦਾ, ਉਹਨੂੰ ਬਾਹਰ ਨਿਕਲਦਿਆਂ ਨੂੰ ਹੀ ਜਿਹੜਾ ਅਰੈਸਟ ਕਰ ਲਿਆ ਜਾਂਦਾ ਹੈਗਾ ਆ। ਤੇ ਜਿਹੜੇ ਪ੍ਰੋਟੈਸਟ ਆ ਲਾਸ ਐਂਜਲਸ, ਥੋੜੀ ਜਿਹੀ ਸ਼ਾਂਤੀ ਹੋਈ ਹੈਗੀ ਆ, ਉੱਥੇ ਕਰਫਿਊ ਚੱਕ ਲਿਆ ਗਿਆ, ਪਰ ਅਮਰੀਕਾ ਦੇ ਹੋਰ ਸ਼ਹਿਰਾਂ ਦੇ ਵਿੱਚ ਪ੍ਰੋਟੈਸਟ ਜਿਹੜੇ ਆ ਉਹ ਫੈਲਣੇ ਸ਼ੁਰੂ ਹੋ ਗਏ ਆ। ਸੈਨ ਐਂਟੋਨੀਓ ਦੇ ਵਿੱਚ ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ, ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਰਹੇ ਆ ਜਿਹੜੇ ਆਈਸ ਦੇ ਅਗੇਂਸਟ। 500 ਤੋਂ ਵੱਧ ਨੈਸ਼ਨਲ ਗਾਰਡ ਟਰੂਪਸ ਲਾਸ ਐਂਜਲਸ ਦੇ ਵਿੱਚ ਉਹ ਟ੍ਰੇਨ ਕੀਤੇ ਗਏ ਆ, ਕਿਸ ਤਰ੍ਹਾਂ ਉਹਨਾਂ ਨੇ ਇਮੀਗ੍ਰੇਸ਼ਨ ਰੇਡਸ ਦੇ ਵਿੱਚ ਹੈਲਪ ਕਰਨੀ ਹੈਗੀ ਆ। ਲਾਸ ਐਂਜਲਸ ਦੇ ਟੌਪ ਦੇ ਜਿਹੜੇ ਪ੍ਰੋਸੀਕਿਊਟਰ ਆ, ਉਹਨਾਂ ਨੇ ਕਿਹਾ ਵੀ ਦਰਜਨ ਦੇ ਕਰੀਬ ਲੋਕਾਂ ਦੇ ਉੱਤੇ ਕ੍ਰਿਮੀਨਲ ਚਾਰजेस ਲਾਏ ਜਾਣਗੇ ਜੋ ਪੀਸਫੁਲ ਪ੍ਰੋਟੈਸਟ ਨੂੰ ਡਿਸਟਰਪਟ ਕਰ ਰਹੇ ਸੀ। ਤੇ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਕੈਰੋਲਿਨ ਲਵਿਟ ਨੂੰ ਜਦੋਂ ਕੁਐਸਚਨ ਪੁੱਛਿਆ ਗਿਆ ਵੀ ਜਿਹੜੇ ਪੀਸਫੁਲ ਪ੍ਰੋਟੈਸਟ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ, ਤੇ ਉਹ ਮੋਰਿਓ ਕਹਿਤਾ ਇਹ ਤਾਂ ਤੇਰਾ ਸਟੂਪਿਡ ਕੁਐਸਚਨ ਹੈਗਾ। ਸੋ ਜਿਹੜਾ ਵਾਈਟ ਹਾਊਸ ਆ ਪੂਰੀ ਤਰ੍ਹਾਂ ਉਹ ਕਿਸੇ ਦੀ ਸੁਣ ਨਹੀਂ ਰਿਹਾ। ਸੋ ਪੂਰਾ ਉਹਨੇ ਜਿਹੜਾ ਜ਼ੋਰ ਲਾਇਆ ਆ ਵੀ ਕਿਸ ਤਰ੍ਹਾਂ ਜਿਹੜੇ ਪ੍ਰੋਟੈਸਟ ਰੋਕਣੇ ਆ, ਕਿਸ ਤਰ੍ਹਾਂ ਜਿਹੜੇ ਅਨਡਾਕੂਮੈਂਟਡ ਜਾਂ ਜਿਨ੍ਹਾਂ ਦੇ ਕੇਸ ਕੈਂਸਲ ਹੋ ਚੁੱਕੇ ਹੈਗੇ, ਡਿਸਮਿਸ ਹੋ ਚੁੱਕੇ, ਉਹਨਾਂ ਨੂੰ ਫੜ ਕੇ ਵਾਪਸ ਆਪਣੇ ਮੁਲਕਾਂ ਦੇ ਵਿੱਚ ਭੇਜਣਾ ਹੈਗਾ। 3000 ਦਾ ਜਿਹੜਾ ਰੋਜ਼ ਦਾ ਕੋਟਾ ਆ, ਉਹਦੇ ਲਈ ਜਿਹੜਾ ਇਹ ਜ਼ੋਰ ਪਾਇਆ ਜਾ ਰਿਹਾ ਹੈਗਾ। ਜੀ ਬਿਲਕੁਲ। ਸੋ ਕੰਮ ਪੂਰਾ ਮਗਿਆ ਪਿਆ ਆ। ਸਖਤੀ ਜਿਹੜੀ ਆ ਉਹ ਪੂਰੀ ਤਰ੍ਹਾਂ ਵਧਾਈ ਪਈ ਆ। ਈਵਨ ਦੋ ਮੁਲਕ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹਨਾਂ ਆਈਸ ਰੇਡਸ ਦੇ ਉਲਟ ਪ੍ਰੋਟੈਸਟ ਵੀ ਜਿਹੜੇ ਹੋ ਰਹੇ ਨੇ, ਪਰ ਫਿਰ ਵੀ ਉਸ ਦੇ ਬਾਵਜੂਦ ਆਈਸ ਨੂੰ ਆਪਣਾ ਜਿਹੜਾ ਕੋਟਾ ਜਿਹੜਾ 3000 ਅਰੈਸਟ ਦਾ ਪ੍ਰਤੀ ਦਿਨ ਦਾ, ਉਸ ਦੇ ਲਈ ਕਾਫੀ ਜ਼ਿਆਦਾ ਦਬਾਅ ਦਾ ਸਾਹਮਣਾ ਵੀ ਕਹਿ ਸਕਦੇ ਹਾਂ ਵੀ ਪ੍ਰਸ਼ਾਸਨ ਕੋਲੋਂ ਵੀ ਕਰਨਾ ਜਿਹੜਾ ਉਹ ਪੈ ਰਿਹਾ ਆ। ਜਿੱਥੇ ਡਿਊ ਪ੍ਰੋਸੈਸ ਤੋਂ ਬਗੈਰ ਅਰੈਸਟ ਨੂੰ ਲੈ ਕੇ, ਇੱਕ ਜਾਇਜ਼ ਮੰਗ ਨੂੰ ਲੈ ਕੇ
ਕਹਿ ਸਕਦੇ ਹਾਂ ਵੀ ਇਹ ਪ੍ਰੋਟੈਸਟ ਸ਼ੁਰੂ ਹੋਏ ਸੀ, ਜਦੋਂ ਇਹ ਹਿੰਸਕ ਰੂਪ ਅਖਤਿਆਰ ਕਰ ਗਏ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਇਹਨਾਂ ਦੇ ਲਈ ਹਮਦਰਦੀ ਜਿਹੜੀ ਉਹ ਘਟੀ। ਅੱਜ ਇਸੇ ਤਰੀਕੇ ਦੇ ਨਾਲ ਓਕਲੈਂਡ ਵਿੱਚ ਵੀ ਜਿਹੜੇ ਹਰਜੋਤ ਸਿੰਘ ਜੀ ਪ੍ਰੋਟੈਸਟ ਦੀ ਆੜ ਦੇ ਵਿੱਚ ਜਿਹੜੇ ਸ਼ਰਾਰਤੀ ਅਨਸਰ ਆ, ਉਹਨਾਂ ਨੇ ਉਹੀ ਕੰਮ ਕੀਤਾ, ਉਹੀ ਕਾਂਡ ਕੀਤਾ, ਜਿਸ ਦੇ ਲਈ ਕਹਿ ਸਕਦੇ ਹਾਂ ਵੀ ਹੁਣ ਓਕਲੈਂਡ ਬਦਨਾਮ ਜਿਹੜਾ ਉਹ ਹੋ ਚੁੱਕਾ ਆ। ਸੋ ਸਮੈਸ਼ ਐਂਡ ਗ੍ਰੈਬ ਉੱਥੇ ਫਿਰ ਉਸ ਦੀ ਆੜ ਦੇ ਵਿੱਚ ਕਹਿੰਦੇ ਆ ਪ੍ਰੋਟੈਸਟ ਦੀ ਆੜ ਦੇ ਵਿੱਚ ਕਰ ਦਿੱਤੀ ਗਈ ਹੈਗੀ ਆ। ਸੋ ਇਹ ਸਥਿਤੀ ਜਿਹੜੀ ਉਹ ਲਗਾਤਾਰ ਉਸੇ ਤਰੀਕੇ ਦੀ ਜਿਹੜੀ ਉਹ ਬਣ ਰਹੀ ਆ। ਸੋ ਪ੍ਰੋਟੈਸਟ ਹੋਣੇ ਸੀਗੇ, ਪਰ ਪ੍ਰੋਟੈਸਟ ਦੀ ਆੜ ਦੇ ਵਿੱਚ ਉਹਨਾਂ ਨੇ ਸਾਰਾ ਕੁਝ ਕੀਤਾ। ਉਧਰ ਨਿਊਯਾਰਕ ਸਿਟੀ ਤੋਂ ਇਹ ਰਿਪੋਰਟਸ ਆ ਰਹੀ ਆ 86 ਤੋਂ ਵੱਧ ਲੋਕਾਂ ਨੂੰ ਉੱਥੇ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਵਿੱਚ ਕਾਲਜ ਸਟੂਡੈਂਟ, ਐਜੀਟੇਟਰਸ ਤੇ ਜਿਹੜੇ ਹੈਮਪਟਨਸ ਤੋਂ ਰਹਿਣ ਵਾਲੇ ਜਿਹੜੇ ਕਹਿ ਸਕਦੇ ਹਾਂ ਵੀ ਉਹ ਉੱਥੇ ਆਈਸ ਆਊਟ ਆਫ ਨਿਊਯਾਰਕ ਸਿਟੀ ਦੇ ਨਾਅਰਿਆਂ ਦੇ ਨਾਲ ਜਿਹੜਾ ਪ੍ਰੋਟੈਸਟ ਉੱਥੇ ਕਰ ਰਹੇ ਸੀਗੇ। ਸੋ ਐਂਟੀ ਆਈਸ ਪ੍ਰੋਟੈਸਟ ਇਸ ਟਾਈਮ ਅਮਰੀਕਾ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਉਹ ਪਹੁੰਚੇ ਹੋਏ ਆ। ਕਹਿੰਦੇ ਵੀ ਇਸ ਪ੍ਰੋਟੈਸਟ ਦੇ ਉੱਤੇ ਟਿੱਪਣੀ ਦਿੰਦੇ ਹੋਏ ਜਿਹੜੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਕਮਿਸ਼ਨਰ ਜੈਸਿਕਾ ਟਿਸ਼, ਉਹਨਾਂ ਨੇ ਕਿਹਾ ਵੀ ਮੇਰੀ ਸੈਂਸ ਦੇ ਵਿੱਚ ਜਿਹੜੇ 2500 ਲੋਕ ਆਏ ਹੋਏ ਸੀ, ਇਸ ਮੈਜੋਰਟੀ ਦੇ ਵਿੱਚ ਇਹ ਪੀਸਫੁਲੀ ਪ੍ਰੋਟੈਸਟ ਕਰਨ ਦੇ ਲਈ ਆਏ ਸੀਗੇ। ਇੱਕ ਛੋਟਾ ਜਿਹੜਾ ਗਰੁੱਪ, ਕੁਝ ਕੁ ਸੈਂਕੜੇ ਲੋਕਾਂ ਦਾ, ਜਿਨ੍ਹਾਂ ਚੋਂ ਅਸੀਂ ਜਿਹੜੇ ਅਰੈਸਟ ਕੀਤੇ ਆ, ਉਹ ਜਾਣਬੁੱਝ ਕੇ ਟਰਬਲ ਜਿਹੜਾ ਉੱਥੇ ਕ੍ਰੀਏਟ ਕਰਨਾ ਚਾਹੁੰਦੇ ਸੀਗੇ। ਇਹ ਜਿਹੜਾ ਪ੍ਰੋਟੈਸਟ ਆ ਫੋਲੀ ਸਕੇਅਰ ਜਿਹੜਾ ਉੱਥੇ ਹੋ ਰਿਹਾ ਸੀ। ਡੈਪੂਟੇਸ਼ਨ ਅਰੈਸਟ ਜਿਹੜੀਆਂ ਕੀਤੀਆਂ ਜਾ ਰਹੀਆਂ ਲਗਾਤਾਰ ਫੈਡਰਲ ਇਮੀਗ੍ਰੇਸ਼ਨ ਏਜੰਟਸ ਦੇ ਜਿਹੜੇ ਉਹ ਦੁਆਰਾ। ਸੋ ਕਹਿੰਦੇ ਵੀ ਪੀਸਫੁਲੀ ਉੱਥੇ ਵੀ ਪ੍ਰੋਟੈਸਟ ਸ਼ੁਰੂ ਹੋਇਆ ਤੇ ਬਾਅਦ ਚ ਕਹਿੰਦੇ ਵੀ ਇਸ ਵਿੱਚ ਵੀ ਵਾਇਲੈਂਸ ਦਾ ਜਿਹੜਾ ਉਹ ਖਤਰਾ ਜਿਹੜਾ ਉਹ ਬਣ ਗਿਆ। ਉਸ ਤੋਂ ਬਾਅਦ 86 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ, 52 ਜਿਨ੍ਹਾਂ ਦੇ ਵਿੱਚੋਂ ਡਿਸਆਰਡਰਲੀ ਕੰਡਕਟ ਤੇ ਹੋਰ ਮਾਈਨਰ ਚਾਰजेस, 34 ਜਿਹੜੇ ਗ੍ਰਿਫਤਾਰ ਕੀਤੇ ਗਏ ਸੀਰੀਅਸ ਕ੍ਰਾਈਮਸ ਦੇ ਜਿਹੜੇ ਉਹ ਮਾਮਲੇ ਚ, ਜਿਨ੍ਹਾਂ ਚ ਫੈਲਨੀ ਅਸੌਲਟ ਵੀ ਸ਼ਾਮਲ ਹੈਗਾ ਆ। ਸੋ ਸਟੂਡੈਂਟਸ ਤੋਂ ਲੈ ਕੇ ਆਮ ਲੋਕ ਕਹਿੰਦੇ ਵੀ ਇਹਨਾਂ ਪ੍ਰੋਟੈਸਟ ਦੇ ਵਿੱਚ ਸ਼ਾਮਲ ਜਿਹੜੇ ਉਹ ਹੋਏ ਸੀਗੇ। ਉਧਰ ਜਿਹੜਾ ਹਰਜੋਤ ਸਿੰਘ ਜੀ ਇਮੀਗ੍ਰੇਸ਼ਨ ਦੀਆਂ ਇਸ ਟਾਈਮ ਖਬਰਾਂ ਕਾਫੀ ਜ਼ਿਆਦਾ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਆ। ਖਲੀਲ ਮਹਿਮੂਦ ਨੂੰ ਜਿਹੜਾ ਉਹ ਲੈ ਕੇ ਇਹ ਜਿਹੜਾ ਆਖਿਆ ਗਿਆ ਆ ਇੱਕ ਜੱਜ ਦੇ ਦੁਆਰਾ, ਇਹ ਥੋੜੀ ਜੀ ਡਿਫਰੈਂਟ ਆ, ਕਿਉਂਕਿ ਇਹ ਕਾਫੀ ਚਿਰ ਪਹਿਲਾਂ ਕੋਲੰਬੀਆ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਇਹ ਜਿਹੜੇ ਸਟੂਡੈਂਟਸ ਜੋ ਇਜ਼ਰਾਈਲ ਦੇ ਉਲਟ ਕਹਿ ਲਓ ਜਾਂ ਫਿਰ ਪੈਲਸਤੀਨ ਦੇ ਹੱਕ ਦੇ ਵਿੱਚ ਵਾਰ ਦੇ ਉਲਟ ਪ੍ਰੋਟੈਸਟ ਕਰ ਰਹੇ ਸੀਗੇ, ਉਹਨਾਂ ਨੂੰ ਫੜਿਆ ਸੀਗਾ। ਇਹ ਗ੍ਰੀਨ ਕਾਰਡ ਹੋਲਡਰ ਸੀ, ਡਿਟੇਨ ਇਸ ਨੂੰ ਕੀਤਾ ਗਿਆ, ਲੂਜ਼ੀਆਨਾ 'ਚ ਰੱਖਿਆ ਗਿਆ। ਪਿੱਛੋਂ ਇਹਦੇ ਜਿਹੜਾ ਬੇਬੀ ਵੀ ਜਿਹੜਾ ਉਹ ਹੋਇਆ ਤੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਕਿਹਾ ਵੀ ਮੈਨੂੰ ਲੱਗਦਾ ਹੈ ਵੀ ਇਸ ਦੇ ਕਰਕੇ ਅਮਰੀਕਾ ਦੀ ਫੋਰਨ ਪਾਲਿਸੀ ਦੇ ਉੱਤੇ ਇਸ ਦਾ ਵਾਰ ਆ, ਇਸ ਲਈ ਇਸ ਨੂੰ ਵਾਪਸ ਘੱਲ ਦੇਣਾ ਚਾਹੀਦਾ, ਡਿਪੋਰਟ ਕਰ ਦੇਣਾ ਚਾਹੀਦਾ। ਅੱਜ ਫੈਡਰਲ ਜੱਜ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੀ ਇਸ ਕੋਸ਼ਿਸ਼ ਨੂੰ ਬਲੌਕ ਕਰ ਦਿੱਤਾ। ਫੈਡਰਲ ਜੱਜ ਨੇ ਜਿਹੜਾ ਕਿਹਾ ਵੀ ਇਹ ਜਿਹੜਾ ਐਕਟਿਵਿਸਟ ਮਹਿਮੂਦ ਖਲੀਲ ਆ, ਇਸ ਨੂੰ ਤੁਸੀਂ ਕੰਟੀਨਿਊ ਡਿਟੇਨ ਨਹੀਂ ਰੱਖ ਸਕਦੇ ਹੈਗੇ। ਨਿਊ ਜਰਸੀ ਦੇ ਡਿਸਟ੍ਰਿਕਟ ਜੱਜ ਮਾਈਕਲ ਫਾਰਬੀਅਰਜ਼, ਉਹਨਾਂ ਨੇ ਆਰਡਰ ਜਿਹੜਾ ਉਹ ਕੀਤਾ, ਇੱਕ ਪ੍ਰੀਲਿਮਿਨਰੀ ਇੰਜੰਕਸ਼ਨ ਜਿਹੜੀ ਆ ਉਹ ਉਹਨਾਂ ਨੇ ਦਿੱਤੀ ਹੈਗੀ ਆ, ਤੇ ਨਾਲ ਹੀ ਉਹਨਾਂ ਨੇ ਇਹ ਉਦਾਂ ਵੈਸੇ ਮੌਕਾ ਦਿੱਤਾ ਸਰਕਾਰ ਨੂੰ ਵੀ ਉਹ ਅਪੈਲਟ ਕੋਰਟ ਦੇ ਵਿੱਚ ਜਿਹੜਾ ਇਸ ਦਾ ਰਿਵਿਊ ਆ ਉਹ ਅੱਗੇ ਲੈ ਕੇ ਜਾ ਸਕਦੇ ਆ। ਕਹਿੰਦੇ ਵੀ ਲਾਫੁਲ ਪਰਮਾਨੈਂਟ ਰੈਜ਼ੀਡੈਂਟ ਦੇ ਦੁਆਰਾ ਜਿਹੜੀ ਹੇਬੀਅਸ ਕਾਰਪਸ ਪਟੀਸ਼ਨ ਫਾਈਲ ਕੀਤੀ ਗਈ ਆ ਤੇ ਉਹਨੇ ਮੂਵ ਕੀਤੀ ਸੀ ਪ੍ਰੀਲਿਮਿਨਰੀ ਇੰਜੋਇਨ ਫੈਡਰਲ ਅਫੀਸ਼ੀਅਲਸ ਨੂੰ ਵੀ ਉਹਨੂੰ ਜਿਹੜਾ ਰਿਮੂਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਯੂਐਸ ਦੇ ਵਿੱਚੋਂ ਸੈਕਟਰੀ ਦੀ ਡਿਟਰਮੀਨੇਸ਼ਨ ਨੂੰ ਲੈ ਕੇ, ਤੇ ਉਹਦੇ ਵਿੱਚ ਜਿਹੜੇ ਜੱਜ ਨੇ ਕਿਹਾ ਵੀ ਇਹ ਮੋਸ਼ਨ ਗ੍ਰਾਂਟ ਕੀਤੀ ਜਾਂਦੀ ਆ। ਸੋ ਉਸ ਨੂੰ ਜਿਹੜਾ ਡਿਪੋਰਟ ਕਰਨ ਦਾ ਸਿਲਸਿਲਾ ਆ ਉਸ ਉੱਤੇ ਹਾਲ ਦੀ ਘੜੀ ਆਰਜੀ ਜਿਹੜੀ ਰੋਕ ਆ ਇਸ ਫੈਡਰਲ ਜੱਜ ਨੇ ਮਹਿਮੂਦ ਖਲੀਲ ਦੀ ਜਿਹੜੀ ਹੇਬੀਅਸ ਕਾਰਪਸ ਪਟੀਸ਼ਨ ਦੇ ਉੱਤੇ ਦੇ ਦਿੱਤੀ ਹੈਗੀ ਆ। ਜੀ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਵੀ ਖੇਤਾਂ ਦੇ ਵਿੱਚੋਂ ਹੁਣ ਇਮੀਗ੍ਰੇਸ਼ਨ ਵਾਲਿਆਂ ਨੇ ਲੋਕਾਂ ਨੂੰ ਅਰੈਸਟ ਕਰਨਾ ਸ਼ੁਰੂ ਕੀਤਾ ਆ। ਫਾਰਮ ਵਰਕਰਸ ਆਕਸਨਰਡ ਏਰੀਏ ਦੇ ਵਿੱਚ ਉੱਥੇ ਰੇਡ ਕੀਤੀ ਗਈ ਆਈਸ ਵੱਲੋਂ, ਤੇ 70 ਮੀਲ ਦੂਰ ਆ ਜੋ ਲਾਸ ਐਂਜਲਸ ਤੋਂ ਲੋਕਾਂ ਨੂੰ ਖੇਤਾਂ ਦੇ ਵਿੱਚੋਂ ਫੜਿਆ ਗਿਆ। ਸੋ ਉਹਨਾਂ ਨੇ ਲੋਕਾਂ ਨੇ ਭੱਜਣ ਦੀ ਵੀ ਖੇਤਾਂ 'ਚੋਂ ਕੋਸ਼ਿਸ਼ ਕੀਤੀ, ਪਰ ਉਹਨਾਂ ਨੂੰ ਜਿਹੜਾ ਚੇਜ਼ ਡਾਊਨ ਕਰ ਲਿਆ ਆਈਸ ਦੇ ਏਜੰਟਸ ਨੇ। ਸੋ ਆਕਸਫੋਰਡ ਦਾ ਮੇਅਰ ਵੀ ਜਿਹੜਾ ਆ ਇਸ ਗੱਲ ਤੋਂ ਬਹੁਤ ਔਖਾ ਹੈਗਾ ਵੀ ਜਿਹੜੇ ਲੋਕ ਕੰਮ ਕਰ ਰਹੇ ਆ ਖੇਤੀ ਦੇ ਗਰਮੀ ਦੇ ਵਿੱਚ, ਤੁਸੀਂ ਉਹਨਾਂ ਨੂੰ ਵੀ ਜਿਹੜਾ ਆ ਅਰੈਸਟ ਕਰ ਰਹੇ ਹੈਗੇ ਕਿਉਂਕਿ ਉਹਨਾਂ ਦਾ ਕੋਈ ਕ੍ਰਿਮੀਨਲ ਰੈਕਡ ਹੈ ਨਹੀਂ। ਡੈਨੀਅਲ ਲਾਰੀਓਸ
ਇੱਕ ਯੂਨਾਈਟਿਡ ਫਾਰਮ ਵਰਕਰਸ ਫਾਊਂਡੇਸ਼ਨ ਜਿਹੜੀ ਕਿ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਉਹਨਾਂ ਦੇ ਜੋ ਹੈੱਡ ਹੈਗੇ ਆ, ਇਹ ਆਰਗੇਨਾਈਜੇਸ਼ਨ ਐਡਵੋਕੇਟ ਕਰਦੀ ਆ ਫਾਰਮ ਵਰਕਰਸ ਨੂੰ USA ਦੇ ਵਿੱਚ। ਉਹਨਾਂ ਨੇ ਇਹ ਕਿਹਾ ਵੀ ਇਹ ਤਾਂ ਸਿੱਧਾ ਹੀ ਆ ਵੀ ਵਾਇਲੈਂਟ ਕ੍ਰਿਮੀਨਲ ਨੂੰ ਨਹੀਂ ਤੁਸੀਂ ਟਾਰਗੇਟ ਕਰ ਰਹੇ ਹੈਗੇ, ਪਰ ਜਿਹੜੇ 골ਡਨ ਸਟੇਟ ਦੀ ਐਗਰੀਕਲਚਰ ਨੂੰ ਮੇਨਟੇਨ ਕਰ ਰਹੇ ਹੈਗੇ ਉਹਨਾਂ ਨੂੰ ਤੁਸੀਂ ਟਾਰਗੇਟ ਕਰ ਰਹੇ ਹੈਗੇ। ਮੋਸਟਲੀ ਕਹਿੰਦੇ ਵੀ ਇਹ ਇਨੋਸੈਂਟ ਬੰਦੇ ਆ ਜੋ ਕਿ ਅਮਰੀਕਨ ਡ੍ਰੀਮ ਨੂੰ ਬਿਲਡ ਕਰਨ ਦੇ ਵਿੱਚ ਲੱਗੇ ਹੋਏ ਹੈਗੇ ਆ। ਤੇ ਕਹਿੰਦੇ ਵੀ ਬਹੁਤ ਲੋਕਾਂ ਦੇ ਵਿੱਚ ਡਰ ਹੈਗਾ ਤੇ ਬਹੁਤ ਸਾਰੇ ਲੋਕ ਖੇਤਾਂ 'ਚ ਕੰਮ ਕਰਨ ਵੀ ਨਹੀਂ ਪਹੁੰਚ ਰਹੇ ਹੈਗੇ। ਸੋ ਹੁਣ ਆਈਸ ਵਾਲਿਆਂ ਦੇ ਨਾਲ ਨੈਸ਼ਨਲ ਗਾਰਡ ਵੀ ਜਿਹੜੇ ਆ ਸਪੋਰਟ ਕਰ ਰਹੇ ਹੈਗੇ ਆ। FBI ਲਾਸ ਐਂਜਲਸ ਆਫਿਸ ਨੇ ਇਹ ਦੱਸਿਆ ਹੈਗਾ ਵੀ ਫਾਰਮ ਬਿਊਰੋ ਆਫ ਵੈਂਚਰਾ ਕਾਉਂਟੀ ਜਿਹੜੇ ਲੋਕਲ ਫਾਰਮਰਸ, ਰੈਂਚਰਸ ਤੇ ਐਗਰੀਕਲਚਰ ਬਿਜ਼ਨੈਸਸ ਨੂੰ ਰਿਪਰੈਜ਼ੈਂਟ ਕਰਦੇ ਆ ਵੀ ਉਹਨਾਂ ਕੋਲੋਂ ਜਿੱਦਾਂ ਦਰਜਨ ਦੇ ਕਰੀਬ ਇਮੀਗ੍ਰੈਂਟ ਵਰਕਰਸ ਨੂੰ ਅਰੈਸਟ ਕੀਤਾ ਗਿਆ ਹੈਗਾ। ਸੋ ਆਕਸਨਰ ਸਿਟੀ ਹਾਲ ਦੇ ਬਾਹਰ ਵੀ ਕੁਝ ਲੋਕਾਂ ਨੇ ਜਿਹੜੇ ਆ ਪ੍ਰੋਟੈਸਟ ਕੀਤੇ ਹੈਗੇ ਆ। ਆਕਸਨਰ ਦੀ ਪੁਲਿਸ ਚੀਫ ਜੇਸਨ ਵੈਨਿਆਟਸ ਉਹਨਾਂ ਨੇ ਕਿਹਾ ਵੀ ਅਸੀਂ ਆਈਸ ਦੀ ਐਕਟੀਵਿਟੀ 'ਚ ਕੋਈ ਵੀ ਹਿੱਸਾ ਨਹੀਂ ਲੈਂਦੇ ਹੈਗੇ। ਇਹ ਸੋ ਆਈਸ ਵਾਲੇ ਜਾਂ ਫੈਡਰਲ ਗਵਰਨਮੈਂਟ ਜੋ ਆ ਉਹ ਹੀ ਹਿੱਸਾ ਲੈਂਦੀ ਆ। ਲਾਸ ਐਂਜਲਸ ਦੇ ਮੇਅਰ ਕੇਰਨ ਵਾਸ ਨੇ ਕਿਹਾ ਆ ਵੀ ਕਰਫਿਊ ਜਿਹੜਾ ਲੱਗਾ ਹੈਗਾ ਆ ਉਹ ਕੰਟੀਨਿਊ ਰੱਖਾਂਗੇ ਜਦੋਂ ਤੱਕ ਜਿਹੜਾ ਆ ਇਹ ਵਾਇਲੈਂਟ ਪ੍ਰੋਟੈਸਟ ਜਿਹੜਾ ਉਹ ਬੰਦ ਨਹੀਂ ਹੁੰਦਾ ਹੈਗਾ। ਜੀ, ਅੱਜ ਇੱਕ ਸਵੇਰੇ ਦੀ ਜਿਹੜੀ ਘਟਨਾ ਆ, ਆਈਸ ਦੇ ਏਜੰਟਸ ਦੇ ਨਾਲ ਸੰਬੰਧਿਤ ਇੱਕ ਕੋਲੀਜਨ ਰਿਪੋਰਟ ਕੀਤਾ ਗਿਆ, ਜਿਸ ਨੂੰ ਪਹਿਲਾਂ ਉਹਨਾਂ ਨੇ ਹਿੱਟ ਐਂਡ ਰਨ ਆਖਿਆ ਗਿਆ। ਵਿਟੀਅਰ ਬੁਲੇਵਾਰਡ ਦੇ ਉੱਤੇ LA ਦੇ ਵਿੱਚ ਸਥਿਤ ਆ, ਤੇ ਕਹਿੰਦੇ ਵੀ ਉਸ ਤੋਂ ਬਾਅਦ ਚ ਬੋਇਲ ਹਾਈਟਸ ਤੋਂ ਇੱਕ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਆਈਸ ਦੇ ਜਿਹੜੇ ਏਜੰਟਸ ਦੇ ਦੁਆਰਾ ਜਿਹੜੀ ਗੱਡੀ ਆ ਉਸ ਦੀ ਪਿੰਨ ਕੀਤੀ ਗਈ 2 ਜਿਹੜੀਆਂ ਅਨਮਾਰਕਡ ਆਈਸ ਦੀਆਂ ਜਿਹੜੀਆਂ ਗੱਡੀਆਂ ਉਸ ਦੇ ਦੁਆਰਾ। ਸੋ ਰੌਲਾ ਜਿਹੜਾ ਉਹ ਪਹਿਲੋਂ ਪੈ ਗਿਆ ਵੀ ਹਿੱਟ ਐਂਡ ਰਨ ਜਿਹੜਾ ਆਈਸ ਵਾਲਿਆਂ ਨੇ, ਫੈਡਰਲ ਏਜੰਟਸ ਨੇ ਜਿਹੜਾ ਉਹ ਕਰ ਦਿੱਤਾ। ਪਰ ਬਾਅਦ ਦੇ ਵਿੱਚ ਐਕਸ ਦੇ ਉੱਤੇ ਸਪਸ਼ਟੀਕਰਨ ਦਿੰਦੇ ਹੋਏ ਹੋਮਲੈਂਡ ਸਿਕਿਉਰਿਟੀ ਨੇ ਜਿਹੜਾ ਦੱਸਿਆ, ਉਹ ਕਹਿੰਦੇ ਵੀ ਇਹ ਕਿਸੇ ਵੀ ਤਰੀਕੇ ਦਾ ਹਿੱਟ ਐਂਡ ਰਨ ਨਹੀਂ ਸੀਗਾ। ਇਹ ਇੱਕ ਟਾਰਗੇਟਡ ਅਰੈਸਟ ਸੀਗੀ ਇੱਕ ਵਾਇਲੈਂਟ ਰਾਈਟਰ ਦੀ, ਜਿਨੇ CBP ਦੇ ਕਸਟਮ ਬਾਰਡਰ ਪੈਟਰੋਲ ਏਜੰਟ ਦੇ ਅਫਸਰ ਨੂੰ ਪੰਚ ਕੀਤਾ ਸੀ, ਘਸੁੰਨ ਮਾਰਿਆ ਸੀਗਾ। ਹੋਮਲੈਂਡ ਸਿਕਿਉਰਿਟੀ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਦੇ ਵਿੱਚ ਕ੍ਰਿਸਚੀਅਨ ਡੇਮੀਅਨ ਸਰਨੋ ਕਮਾਚੋ ਨਾਂ ਦੇ ਇਸ ਬੰਦੇ ਨੂੰ ਉਹਦੀ ਮਰਸੀਡੀਜ਼ ਗੱਡੀ ਦੇ ਵਿੱਚ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਜਦ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਆ। ਸੋ ਕਹਿੰਦੇ ਨਾਲ ਹੀ ਉਹਨਾਂ ਨੇ ਇਹ ਵੀ ਆંકੜਾ ਦਿੱਤਾ ਵੀ ਜਿਹੜੇ ਸਾਡੇ ਅਫਸਰ ਆ ਉਹਨਾਂ ਦੇ ਉੱਤੇ ਇਸ ਟਾਈਮ 413% ਵੱਧ ਅਸੌਲਟਸ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਆ, ਜਦ ਕਿ ਉਹ ਮਰਡਰਰਸ, ਰੇਪਿਸਟ, ਗੈਂਗ ਮੈਂਬਰਸ ਨੂੰ ਗ੍ਰਿਫਤਾਰ ਕਰਨ ਦੇ ਲਈ ਜਾ ਰਹੇ ਆ। ਉਹਨਾਂ ਨੇ ਨਾਲ DHS ਨੇ ਇਹ ਵੀ ਜਿਹੜਾ ਦੱਸਿਆ ਵੀ ਸੈਕਟਰੀ ਨਿਯਮ ਦਾ ਮੈਸੇਜ LA ਦੇ ਵਿੱਚ ਹਿੰਸਾ ਕਰਨ ਵਾਲਿਆਂ ਦੇ ਲਈ ਕਲੀਅਰ ਆ, ਤੁਸੀਂ ਸਾਨੂੰ ਰੋਕ ਨਹੀਂ ਸਕਦੇ, ਨਾ ਹੀ ਤੁਸੀਂ ਸਾਡੀ ਸਪੀਡ ਸਲੋ ਕਰ ਸਕਦੇ ਆ। ਆਈਸ ਤੇ ਫੈਡਰਲ ਲਾ ਐਨਫੋਰਸਮੈਂਟ ਦੇ ਜਿਹੜੇ ਪਾਰਟਨਰਸ ਆ ਉਹ ਲਾ ਨੂੰ ਐਨਫੋਰਸ ਕਰਨ ਦੇ ਲਈ ਕੰਟੀਨਿਊਸਲੀ ਜਿਹੜਾ ਆ ਬਾਕੀ ਹੋਰ ਅਧਿਕਾਰੀਆਂ ਨਾਲ ਕੰਮ ਕਰਦੇ ਰਹਿਣਗੇ। ਤੇ ਜੇ ਤੁਸੀਂ ਲਾ ਐਨਫੋਰਸਮੈਂਟ ਦੇ ਕਿਸੇ ਅਧਿਕਾਰੀ ਦੇ ਉੱਤੇ ਹੱਥ ਵੀ ਧਰੋਗੇ ਤਾਂ ਤੁਹਾਨੂੰ ਲਾਅ ਦੀ ਫੁੱਲ ਐਕਸਟੈਂਟ ਦੇ ਹਿਸਾਬ ਦੇ ਨਾਲ ਪ੍ਰੋਸੀਕਿਊਟ ਕੀਤਾ ਜਾਵੇਗਾ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਵੀ ਹੁਣ ਕੈਲੀਫੋਰਨੀਆ ਤੋਂ ਬਾਅਦ ਹੋਰ ਸਟੇਟਾਂ ਦੇ ਵਿੱਚ ਵੀ ਜਿਹੜੇ ਪ੍ਰੈਜ਼ੀਡੈਂਟ ਆ ਡੋਨਲਡ ਟਰੰਪ ਹੁਣੀ ਉਹ ਇਹੀ ਕੰਮ ਕਰਨਗੇ। ਤੇ ਆਪਾਂ ਦੇਖਿਆ ਆ ਵੀ ਕੈਲੀਫੋਰਨੀਆ ਤੋਂ ਬਾਅਦ ਹੁਣ ਜੋ ਟੈਕਸਸ ਸਟੇਟ ਆ ਉੱਥੇ ਵੀ ਨੈਸ਼ਨਲ ਗਾਰਡ ਪਹੁੰਚ ਚੁੱਕੇ ਆ। ਫਲੋਰੀਡਾ ਦੇ ਗਵਰਨਰ ਨੇ ਇਹ ਕਿਹਾ ਵੀ ਜੇ ਸਾਡੇ ਕਿਸੇ ਨੇ ਕਿਸੇ ਤਰ੍ਹਾਂ ਦਾ ਵੀ ਵਾਇਲੈਂਸ ਕੀਤੀ, ਅੱਗ ਲਾਈ ਜਾਂ ਵੈਂਡਲਿਜ਼ਮ ਕੀਤਾ ਤੇ ਉਹਨਾਂ ਦੇ ਉੱਤੇ ਫੈਡਰਲ ਚਾਰਜਸ ਜਿਹੜੇ ਆ ਲਾਏ ਜਾਊਗੇ। ਸੋ ਗਵਰਨਰ ਹੁਣੀ ਇਹ ਕਹਿ ਰਹੇ ਆ ਵੀ ਪ੍ਰੈਜ਼ੀਡੈਂਟ ਅਬਿਊਜ਼ ਆਫ ਪਾਵਰ ਕਰ ਰਿਹਾ ਹੈਗਾ, ਕਿਉਂਕਿ ਜਦੋਂ ਸਟੇਟ ਨਹੀਂ ਐਗਰੀ ਹੈਗੀ ਜੋ ਨੈਸ਼ਨਲ ਗਾਰਡ ਤੇ ਮਿਲਟਰੀ ਦੇ ਜੋ ਹੋਰ ਜਿਹੜੇ ਮਰੀਨਸ ਆ ਉਹਨਾਂ ਨੂੰ ਆਉਣ ਦੇ ਲਈ ਤੇ ਬਿਲਕੁਲ ਫੈਡਰਲ ਗਵਰਨਮੈਂਟ ਨੂੰ ਨਹੀਂ ਭੇਜਣੇ ਚਾਹੀਦੇ ਹੈਗੇ। ਹੁਣ ਸਿੱਧੀ ਲੜਾਈ ਜਿਹੜੀ ਆ ਇਸ ਇਸ਼ੂ ਨੂੰ ਲੈ ਕੇ ਡੋਨਲਡ ਟਰੰਪ ਤੇ ਗੈਬਨ ਨਿਊਸਮ ਦੇ ਵਿੱਚ ਚੱਲ ਰਹੀ ਹੈਗੀ ਆ। ਪਰ ਓਵਰਆਲ ਜੇ ਦੇਖਿਆ ਜਾਵੇ ਕਹਿੰਦੇ ਵੀ ਗੈਬਨ ਨਿਊਸਮ ਹੋਣਾ ਦਾ ਜੋ ਇਹ ਸਾਰਾ ਕੁਝ ਵਾਪਰਿਆ ਪਿਛਲੇ ਦਿਨਾਂ ਦੇ ਵਿੱਚ ਉਹਦੇ ਨਾਲ ਉਹਨਾਂ ਦੀ ਜਿਹੜਾ ਪੋਲੀਟੀਕਲ ਕੈਰੀਅਰ ਆ ਉਹਦੇ ਤੇ ਜ਼ਰੂਰ ਅਸਰ ਪਿਆ ਹੈਗਾ। ਜੀ,
ਕਈ ਜਿਹੜੇ ਪੰਡਿਤ ਆ ਉਹ ਕਹਿੰਦੇ ਵੀ ਇਹਦੇ ਨਾਲ ਇਹਨੂੰ ਫਾਇਦਾ ਹੋਇਆ ਆ, ਕਈ ਕਹਿਣਗੇ ਵੀ ਇਸ ਨੂੰ ਨੁਕਸਾਨ ਹੋਇਆ ਆ। ਸੋ ਡਿਪੈਂਡ ਕਰਦਾ ਵੀ ਤੁਸੀਂ ਕਿਹਦੀ ਜਿਹੜੀ ਉਹ ਜ਼ਿਆਦਾ ਸੁਣ ਰਹੇ ਹੈਗੇ ਆ। ਉਧਰ ਜਿਹੜਾ ਹਰਜੋਤ ਸਿੰਘ ਜੀ, ਰਾਸ਼ਟਰਪਤੀ ਟਰੰਪ ਦੇ ਜਨਮ ਦਿਨ ਦੇ ਉੱਤੇ, ਆਰਮੀ ਦੇ ਜਨਮ ਦਿਨ ਦੇ ਉੱਤੇ ਜਿਹੜੀ ਪਰੇਡ ਹੋਣੀ ਆ, ਉਸ ਦੇ ਵਿਰੋਧ ਦੇ ਵਿੱਚ ਵੀ ਜਿਹੜੇ ਲੋਕ ਆ, ਬਹੁਤ ਸਾਰੇ ਪ੍ਰੋਟੈਸਟ ਆ, ਉਹ ਉਲੀਕੀ ਬੈਠੇ ਆ। 14 ਜੂਨ ਨੂੰ ਇਹ ਜਿਹੜੀ ਪਰੇਡ ਆ ਵਾਸ਼ਿੰਗਟਨ ਡੀਸੀ ਚ ਹੋਣੀ ਹੈ, ਜਿਸ ਦਾ ਖਰਚਾ ਕਹਿੰਦੇ $45 ਮਿਲੀਅਨ ਤੋਂ ਵੱਧ ਦਾ ਜਿਹੜਾ ਉਹ ਹੋਣ ਜਾ ਰਿਹਾ ਹੈਗਾ ਆ। ਸੋ ਡੋਨਲਡ ਟਰੰਪ ਉਹਨਾਂ ਦਾ ਬਰਥਡੇ, ਫਲੈਗ ਡੇ ਤੇ ਯੂਐਸ ਆਰਮੀ ਦਾ 250ਵਾਂ ਬਰਥਡੇ ਜਿਹੜੀ ਸੈਲੀਬ੍ਰੇਸ਼ਨ ਆ, ਉਹ ਉਸ ਦਰਮਿਆਨ ਕੋਇਨਸੀਡੈਂਟਲੀ ਇੱਕੋ ਦਿਨ ਜਿਹੜੀ ਉਹ ਪੈ ਰਹੀ ਆ। ਨੋ ਕਿੰਗਸ ਡੇ ਕਹਿੰਦੇ ਵੀ ਸੈਂਕੜੇ ਹੀ ਜਿਹੜੇ ਪ੍ਰੋਟੈਸਟ ਆ ਪੂਰੇ ਅਮਰੀਕਾ ਦੇ ਵਿੱਚ ਜਿਹੜੇ ਆ ਉਹ ਉਲੀਕੇ ਗਏ ਹੈਗੇ ਆ। ਕਹਿੰਦੇ ਵੀ ਇਹ ਜਿਹੜੀਆਂ ਡੈਮੋਨਸਟ੍ਰੇਸ਼ਨ ਉਸ ਦਿਨ ਜਿਹੜੀਆਂ ਹੋਣ ਜਾ ਰਹੀਆਂ। 150 ਦੀਆਂ ਮਿਲਟਰੀ ਵਹੀਕਲਸ, 50 ਹੈਲੀਕਾਪਟਰ, 6600 ਜਿਹੜੇ ਫੌਜੀ ਆ, ਇਹ ਇਸ ਪਰੇਡ ਦੇ ਵਿੱਚ, ਗ੍ਰੈਂਡ ਮਿਲਟਰੀ ਪਰੇਡ ਦੇ ਵਿੱਚ ਹਿੱਸਾ ਜਿਹੜਾ ਉਹ ਲੈਣ ਜਾ ਰਹੇ ਆ। ਕਹਿੰਦੇ ਵੀ ਇਹ ਹਿਸਟੋਰਿਕ ਸੈਲੀਬ੍ਰੇਸ਼ਨ ਜਿਹੜੀ ਉਹ ਹੋਣੀ ਆ, ਜਿਸ ਦੇ ਵਿੱਚ ਫਾਇਰ ਵਰਕ, ਆਰਮੀ ਦੇ ਗੋਲਡਨ ਨਾਈਟ ਪੈਰਾਸ਼ੂਟ ਟੀਮ ਆ, ਉਹਦੀ ਡੈਮੋਨਸਟ੍ਰੇਸ਼ਨ, ਕੰਟਰੀ ਮਿਊਜ਼ਿਕ ਦਾ ਕਨਸਰਟ ਤੇ ਮਿਊਜ਼ਿਕ ਪਰਫਾਰਮਰਸ ਜਿਹੜੇ ਆ ਉਸ ਵਿੱਚ ਹਿੱਸਾ ਲੈਣਗੇ। ਬਹੁਤ ਸਾਰੀ ਜਿਹੜੇ ਕਈ ਵੈਟਰਨਸ ਤੇ ਆਰਮੀ ਦੇ ਵਿੱਚੋਂ ਵੀ ਜਿਹੜੇ ਲੋਕ ਆ, ਉਹਨਾਂ ਨੇ ਇਸ ਦੀ ਆਲੋਚਨਾ ਇਸ ਗੱਲੋਂ ਜਿਹੜੀ ਉਹ ਕੀਤੀ ਆ ਵੀ ਟਰੰਪ ਹੁਣਾਂ ਦਾ ਆਪਣਾ ਬਰਥਡੇ ਆ, ਤੇ ਬਹੁਤ ਸਾਰੇ ਜਿਹੜੇ ਨੋ ਕਿੰਗਸ ਡੇ ਦਾ ਜਿਹੜਾ ਪ੍ਰੋਟੈਸਟ ਇਸੇ ਆਧਾਰ ਦੇ ਉੱਤੇ ਜਿਹੜੇ ਉਹ ਕੀਤੇ ਜਾ ਰਹੇ ਹੈਗੇ ਆ। ਸੋ ਲੱਗਦਾ ਹੈ ਹਰਜੋਤ ਸਿੰਘ ਜੀ, ਇਹ ਪੂਰੇ ਜਿਹੜੇ ਰੌਲੇ ਰੱਪੇ ਦੇ ਦਰਮਿਆਨ ਇਹ ਜਿਹੜੀ ਪਰੇਡ ਹੁਣ ਜਿਹੜੀ 14 ਜੂਨ ਨੂੰ ਆ ਰਹੀ ਆ, ਉਸ ਨੂੰ ਕਵਰੇਜ ਜਿਹੜੀ ਉਹ ਕਿੱਦਾਂ ਦੀ ਜਿਹੜੀ ਉਹ ਮਿਲੇਗੀ। ਇੱਕ ਪਾਸੇ ਪਰੇਡ, ਝਾਕੀਆਂ, ਕਹਿ ਸਕਦੇ ਆ ਵੀ ਉਹ ਆਰਮੀ ਦੇ ਵੱਖ-ਵੱਖ ਕਰਤੱਵ ਦਿਖਾਉਂਦੇ ਜਿਹੜੇ ਸੋਲਜਰ ਆ ਉਹ ਹੋਣਗੇ, ਦੂਜੇ ਪਾਸੇ ਲੋਕ ਟਰੰਪ ਹੁਣਾਂ ਦੇ ਉਲਟ ਨੋ ਕਿੰਗਸ ਡੇ ਦੀ ਪਰੇਡ ਦੇ ਵਿੱਚ ਪ੍ਰੋਟੈਸਟ ਦੇ ਵਿੱਚ ਲੱਗੇ ਹੋਣਗੇ, ਤੇ ਕਈ ਥਾਵਾਂ ਦੇ ਉੱਤੇ ਐਂਟੀ ਆਈਸ ਪ੍ਰੋਟੈਸਟ ਵੀ ਜਿਹੜੇ ਉਹ ਨਾਲ ਦੇ ਨਾਲ ਜਿਹੜੇ ਉਹ ਚੱਲ ਰਹੇ ਹੋਣਗੇ। ਸੋ ਆਉਂਦੇ ਕੁਛ ਦਿਨ ਕਾਫੀ ਜਿਹੜੀ ਗਹਿਮਾ ਗਹਿਮੀ ਆ ਉਹ ਆਪਾਂ ਨੂੰ ਦੇਖਣ ਨੂੰ ਜਿਹੜੀ ਉਹ ਮਿਲੇਗੀ। ਇੱਕ ਜਿਹੜੀ ਚੀਜ਼ ਇੱਥੇ ਆਪਾਂ ਸਪਸ਼ਟਤਾ ਦੇ ਨਾਲ ਸਾਰਿਆਂ ਨੂੰ ਜਿਹੜੇ ਉਹ ਕਹਿਣਾ ਚਾਹੁੰਦੇ ਆ, ਕਈ ਵਾਰੀ ਭੀੜ ਦੇ ਵਿੱਚ ਜਾ ਕੇ ਬੰਦਿਆਂ ਦਾ ਜਿਹੜੇ ਆ ਨਾ ਹਾਵ ਭਾਵ ਬਦਲ ਜਾਂਦੇ ਆ। ਇਸ ਟਾਈਮ ਜੋ ਹਾਲਾਤ ਚੱਲ ਰਹੇ ਆ, ਭੀੜ ਦੇ ਵਿੱਚ ਤੁਸੀਂ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦੇ ਆ, ਪਰੇਡ 'ਚ ਹਿੱਸਾ ਲੈਣਾ ਚਾਹੁੰਦੇ ਆ, ਵੈਲ ਐਂਡ ਗੁੱਡ, ਪਰ ਕੋਈ ਵੀ ਇਦਾਂ ਦੀ ਭੜਕੀਲੀ ਜਾਂ ਪੁੱਠੀ ਹਰਕਤ ਨਾ ਕਰਿਓ ਜਿਸ ਦੇ ਬਾਅਦ ਦੇ ਵਿੱਚ ਲੈਣੇ ਦੇ ਦੇਣੇ ਜਿਹੜੇ ਉਹ ਪੈ ਜਾਣ। ਤੁਸੀਂ ਕਿਸੇ ਕੌਜ਼ ਦੇ ਨਾਲ ਜੁੜੇ ਆ, ਉਸ ਦੇ ਸੰਬੰਧ ਦੇ ਵਿੱਚ ਜਿੱਦਾਂ ਦਾ ਵੀ ਤੁਹਾਡਾ ਰੁਖ ਹੈਗਾ ਆ, ਤੁਸੀਂ ਉਹ ਆਪਣੇ ਰੁਖ ਨੂੰ, ਆਪਣੇ ਪੱਖ ਨੂੰ ਜਿਹੜਾ ਆ ਉਹ ਤੁਸੀਂ ਪੇਸ਼ ਕਰੋ, ਪਰ ਪੀਸਫੁਲੀ। ਅਦਰਵਾਈਜ਼ ਜਿਸ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ J6 ਤੋਂ ਬਾਅਦ ਦੇ ਵਿੱਚ 1500 ਬੰਦੇ ਨੂੰ ਉਹਨਾਂ ਨੇ ਅੰਦਰ ਕੀਤਾ ਸੀ, ਉਹ ਤਾਂ ਟਰੰਪ ਨੇ ਮਾਫ ਕਰਤੇ। ਹੁਣ ਇਹ ਨਹੀਂ ਪਤਾ ਨਾ ਵੀ ਜੇ ਬਾਅਦ ਦੇ ਵਿੱਚ ਇਹਨਾਂ ਦਾ ਜਿਹੜਾ ਉਹ ਕੀ ਬਣਨਾ ਆ, ਜਿਨ੍ਹਾਂ ਨੇ ਰੋੜੇ ਮਾਰੇ, ਵੱਟੇ ਮਾਰੇ, ਜੋ ਮਰਜ਼ੀ ਕੀਤਾ ਆ, ਅਗਲਾ ਜਿਹੜਾ ਕੋਈ ਆਉਂਦਾ ਆ ਕੀ ਸੋਚੂਗਾ ਉਹਨਾਂ ਦੇ ਬਾਰੇ, ਉਹ ਇੱਕ ਡਿਫਰੈਂਟ ਸਟੋਰੀ ਆ। ਪਰ ਹਾਲ ਦੀ ਘੜੀ ਤੁਹਾਨੂੰ ਜਿਹੜੇ ਆ ਕਾਨੂੰਨ ਚੱਕੀ ਪੀਸਣ ਦੇ ਲਈ ਜਿਹੜਾ ਆ ਉਹ ਲਾ ਸਕਦਾ ਆ। ਸੋ ਪ੍ਰੋਟੈਸਟ ਕਰਨੇ ਆ, ਕਰੋ, ਪਰ ਪੀਸਫੁਲੀ। ਜੀ, ਬੇ ਏਰੀਏ ਦੇ ਵਿੱਚ ਵੀ ਇਸ ਸ਼ਨੀਚਰਵਾਰ ਨੂੰ ਕਾਫੀ ਜ਼ਿਆਦਾ ਪ੍ਰੋਟੈਸਟ ਹੋ ਰਿਹਾ ਹੈ। 1800 ਦੇ ਕਰੀਬ ਨੇਸ਼ਨ ਵਾਈਡ ਡੈਮੋਨਸਟ੍ਰੇਸ਼ਨਸ ਹੋਣਗੀਆਂ ਪੂਰੇ ਅਮਰੀਕਾ ਦੇ ਵਿੱਚ। 190 ਆਰਗੇਨਾਈਜੇਸ਼ਨਸ ਇਸ ਕੋਲੀਸ਼ਨ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਰਲ ਕੇ ਇਹ ਪ੍ਰੋਟੈਸਟ ਕਰ ਰਹੀਆਂ ਨੋ ਕਿੰਗਸ ਡੇ ਕਰਕੇ। ਯੂਐਸ ਆਰਮੀ ਦਾ 250ਵਾਂ ਬਰਥਡੇ ਆ, ਤੇ ਟਰੰਪ ਉਹਨਾਂ ਦਾ ਵੀ ਬਰਥਡੇ ਹੈਗਾ ਆ, ਜਿਸ ਦਿਨ ਤੁਹਾਨੂੰ ਤੁਸੀਂ ਦੱਸਿਆ ਹੀ ਆ ਵਾਸ਼ਿੰਗਟਨ ਡੀਸੀ ਦੇ ਵਿੱਚ ਬਹੁਤ ਵੱਡਾ ਜਿਹੜਾ ਪ੍ਰੋਗਰਾਮ ਹੋਣ ਜਾ ਰਿਹਾ। $100 ਮਿਲੀਅਨ ਮਿਲਟਰੀ ਪਰੇਡ ਦੇ ਉੱਤੇ ਖਰਚ ਹੋਣਾ ਹੈਗਾ ਆ। 80 ਪ੍ਰੋਟੈਸਟ ਜਿਹੜੇ ਆ ਬੇ ਏਰੀਏ ਦੇ ਵਿੱਚ, ਇਨਕਲੂਡਿੰਗ ਬੈਕਾਵਿਲ, ਗੁਰਨਵਿਲ, ਨੈਪਾ, ਸਨੋਮਾ, ਸੌਲਸਲੀਟੋ, ਸੈਨ ਫਰਾਂਸਿਸਕੋ, ਓਕਲੈਂਡ, ਸੈਨ ਹੋਜ਼ੇ, ਹਾਫ ਮੂਨ ਵੇ, ਸੈਂਤਾ ਕਰੂਜ਼ ਤੇ ਮੋਨਰੇ ਜਿਹੜਾ ਏਰੀਆ ਆ, ਇਹਨਾਂ ਸਾਰੇ ਏਰੀਏ ਦੇ ਵਿੱਚ ਪ੍ਰੋਟੈਸਟ ਹੋਣ ਜਾ ਰਹੇ ਆ। ਇਸ ਤੋਂ ਬਾਅਦ ਸੈਂਟਰ ਵੈਲੀ ਦੇ ਵਿੱਚ ਜੇ ਤੁਸੀਂ ਮੈਪ ਦੇਖੋ, ਇਦਾਂ ਲੱਗਦਾ ਹੈ ਵੀ ਪਤਾ ਨਹੀਂ ਵੀ ਕੀ ਹੋਣ ਜਾ ਰਿਹਾ। ਪੂਰੇ ਜ਼ਿਆਦਾ ਜਿੱਦਾਂ ਹਰ ਸਟੇਟ ਦੇ ਵਿੱਚ, ਕੈਲੀਫੋਰਨੀਆ, ਵਾਸ਼ਿੰਗਟਨ, ਓਰੀਗਨ 'ਚ ਤਾਂ ਬਹੁਤ ਆ, ਉੱਧਰੋਂ ਈਸਟ ਕੋਸਟ ਵਾਲੀਆਂ ਜਿਹੜੀਆਂ ਸਟੇਟਸ ਆ ਉਹਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਪ੍ਰੋਟੈਸਟ ਹੋਣ ਜਾ ਰਹੇ ਹੈਗੇ। ਹਰਜੋਤ ਸਿੰਘ ਜੀ ਦੇਖੋ, ਦੋਨਾਂ ਹੀ ਤਰ੍ਹਾਂ ਨੇ ਵੈਬਸਾਈਟਾਂ ਜਿਹੜੀਆਂ ਉਹ ਬਣਾਈਆਂ ਆ। ਇੱਕ ਨੇ ਜਿਹੜੀ ਉਹ ਬਣਾਈ ਆ ਵੀ ਜਿਹੜੀ 250th ਬਰਥਡੇ ਦੀ ਜਿਹੜੀ ਉਹ ਵੈਬਸਾਈਟ ਆ, ਅਮਰੀਕਾ 250 ਵੈਬਸਾਈਟ ਜਿਹੜੀ ਪਰੇਡ ਦੇ ਲਈ ਆ, ਤੇ ਇਨ ਅਮਰੀਕਾ ਵੀ ਡੋਂਟ ਡੂ ਕਿੰਗਸ, ਇਹਦੀ ਜਿਹੜੀ ਇਹ ਪ੍ਰੋਟੈਸਟ ਵਾਲਿਆਂ ਨੇ ਜਿਹੜੀ ਆ ਉਹ ਵੈਬਸਾਈਟ ਬਣਾਈ ਆ। ਨੋ ਥਰੋਨਸ, ਨੋ ਕਰਾਊਨਸ, ਨੋ ਕਿੰਗਸ, ਕਰਪਸ਼ਨ ਹੈਜ਼ ਗੋਨ ਟੂ ਫਾਰ। ਸੋ ਕਾਫੀ ਕੁਝ ਜਿਹੜਾ ਉਹ ਚੱਲ ਰਿਹਾ, ਪਰ
ਇਹ ਇੱਕ ਅਮਰੀਕਾ ਦੀ ਖੂਬਸੂਰਤੀ ਵੀ ਆਪਾਂ ਕਹਿ ਸਕਦੇ ਹਾਂ ਵੀ ਜਿੱਥੇ ਪ੍ਰੋਟੈਸਟ ਨੂੰ ਜਿਹੜੀ ਇੰਨੀ ਜਗ੍ਹਾ ਵੀ ਆ, ਬਾਰ-ਬਾਰ ਉਹੀ ਗੱਲ ਕਹਿ ਰਹੇ ਹਾਂ, ਪੀਸਫੁਲੀ ਕਰੋਗੇ ਤਾਂ ਉਹਦੇ ਵਿੱਚ ਕੋਈ ਦਿੱਕਤ ਨਹੀਂ ਆ। ਹਾਂ, ਜੇ ਪੀਸਫੁਲੀ ਵਾਲਿਆਂ ਦੇ ਉੱਤੇ ਇਹ ਅਤਿਆਚਾਰ ਕਰਦੇ ਆ ਤੇ ਜਿੱਦਾਂ ਮੋਦੀ ਨੇ ਫਾਰਮਰ ਪ੍ਰੋਟੈਸਟ ਵਾਲਿਆਂ ਦੇ ਉਲਟ ਅਤਿਆਚਾਰ ਕੀਤਾ ਸੀ, ਤਾਂ ਫਿਰ ਆਪਣੇ ਆਪ ਲੋਕਾਂ ਦੀ ਹਮਦਰਦੀ ਜਿੱਦਾਂ ਕਿਸਾਨਾਂ ਪ੍ਰਤੀ ਬਣੀ ਸੀ, ਉਦਾਂ ਆਮ ਲੋਕਾਂ ਦੇ ਪ੍ਰਤੀ ਵੀ ਜਿਹੜੀ ਆ ਉਹ ਫਿਰ ਬਣ ਜਾਂਦੀ ਆ। ਤੇ ਇੱਕ ਵਾਰੀ ਫੇਰ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਦੱਸਦੀ ਜਾਈਏ, ਜਿਨ੍ਹਾਂ ਦੀਆਂ ਕੋਰਟ ਡੇਟਸ ਹੈਗੀਆਂ, ਪਲੀਜ਼ ਆਪਣੇ ਜਿਹੜੇ ਵਕੀਲ ਆ ਉਹਦੇ ਨਾਲ ਜ਼ਰੂਰ ਸਲਾਹ ਕਰਕੇ ਜਾਓ। ਬਹੁਤ ਸਾਰੇ ਜਿਹੜੇ ਕੋਰਟਸ ਆ ਉੱਥੋਂ ਹੁਣ ਖਬਰਾਂ ਆ ਰਹੀਆਂ, ਚਾਹੇ ਸੈਨ ਫਰਾਂਸਿਸਕੋ ਦੀ ਆ, ਕੰਕੜ ਆ, ਸੈਕਰਾਮੈਂਟੋ ਆ, ਜਦੋਂ ਕਈ ਜਿਹੜੇ ਲੋਕ ਜਿਨ੍ਹਾਂ ਦੀ ਡੇਟ ਹੁੰਦੀ ਆ ਉਹਨਾਂ ਦਾ ਕੇਸ ਡਿਸਮਿਸ ਹੋ ਜਾਂਦਾ, ਜਾਂ ਉਹਨਾਂ ਨੂੰ ਜਦੋਂ ਬਾਹਰ ਆਉਂਦੇ ਆ ਉਸ ਟਾਈਮ ਦੇ ਉੱਤੇ ਅਰੈਸਟ ਕਰ ਲਿਆ ਜਾਂਦਾ। ਸੈਕਰਾਮੈਂਟੋ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਵੀ ਅੱਜ ਸਵੇਰੇ ਕਹਿੰਦੇ ਕਈ ਲੋਕਾਂ ਨੂੰ ਹੈਂਡਕਫ ਜਿਹੜੇ ਲਾ ਕੇ ਆਈਸ ਵਾਲੇ ਏਜੰਟਸ ਨੂੰ ਦੇਖਿਆ ਗਿਆ। ਕਹਿੰਦੇ 8 ਦੇ ਕਰੀਬ ਪਲੇਨ ਕਲੋਥ ਤੇ ਜਿਹੜੇ ਬੰਦੇ ਸੀਗੇ ਆਈਸ ਵਾਲਿਆਂ ਦੇ, ਜਦੋਂ ਉਹਨਾਂ ਨੇ ਲੋਕਾਂ ਨੂੰ ਕੋਰਟ ਤੋਂ ਅਰੈਸਟ ਕੀਤਾ ਹੈਗਾ। ਜੀ, ਤੇ ਹਰਜੋਤ ਸਿੰਘ ਜੀ, ਜਾਂਦੇ ਜਾਂਦੇ ਮਾਰਕੀਟਸ ਦਾ ਹਾਲ ਦੱਸਦੇ ਜਾਈਏ। ਜਦ ਸਵੇਰੇ ਯੂਐਸ ਤੇ ਚਾਈਨਾ ਦੀ ਟ੍ਰੇਡ ਡੀਲ ਦੇ ਬਾਰੇ ਪਤਾ ਲੱਗਾ ਸੀ, ਮਾਰਕੀਟ ਨੇ ਥੋੜਾ ਜਿਹਾ ਉਛਾਲ ਦੇਖਿਆ ਗਿਆ ਸੀ, ਪਰ ਇਵੈਂਚੁਅਲੀ ਜਾਂਦੇ ਜਾਂਦੇ ਉਹ ਕਹਿ ਸਕਦੇ ਹਾਂ ਵੀ ਕੱਲ ਵਾਲੇ ਲੈਵਲ ਤੇ ਹੀ ਆ ਕੇ ਜਿਹੜੀ ਦੁਬਾਰਾ ਬੰਦ ਹੋ ਗਈ। 1 ਪੁਆਇੰਟ ਘੱਟ ਕੇ ਡਾਊ ਜੋਨ 42,866 ਤੇ ਬੰਦ ਹੋਇਆ। S&P 17 ਪੁਆਇੰਟ ਘੱਟ ਕੇ 6,022, ਨੈਸਡੈਕ 99 ਪੁਆਇੰਟ ਘੱਟ ਕੇ 19,616 ਦੇ ਉੱਤੇ। ਸੋਨੇ ਦਾ ਭਾਅ $3391 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $68 ਪ੍ਰਤੀ ਬੈਰਲ ਰਹੀ ਆ। 10 year yield 4.4%, ਕ੍ਰਿਪਟੋ ਕਰੰਸੀ ਚ ਬਿਟਕੋਇਨ 1,08,729, ਇਥੀਰੀਅਮ $2,777 ਦੇ ਬਰਾਬਰ ਚੱਲ ਰਿਹਾ ਹੈਗਾ ਆ। $1 ਦੇ ਬਰਾਬਰ ਕੈਨੇਡਾ ਦੇ $1.37 ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $282 ਤੇ 40 ਪੈਸੇ। $1 ਦੇ ਬਰਾਬਰ ਇੰਡੀਆ ਦੇ $85 ਤੇ 43 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਜੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।